ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਸਾਰੇ ਦਿਨ ਦੀਆਂ ਚਰਚਿਤ ਖਬਰਾਂ ਤੇ ਪਾਈਦਾ ਚਾਨਣਾ ਤੇ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸਭ ਤੋਂ ਪਹਿਲਾਂ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕਿਆਣਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਉਹਨਾਂ ਦਾ ਨੰਬਰ ਨੋਟ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੇਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਪਾਇਓ ਚਾਨਣਾ। ਲੋਕ ਸੰਪਰਕ ਵਿਭਾਗ ਦੇ 2 ਚੋਟੀ ਦੇ ਅਫਸਰ ਬਦਲੀ ਕੀਤੇ ਗਏ ਨੇ। ਕੀ ਕਾਰਨ ਹੈ ਜੀ? ਦੇਖੋ, ਇਸ ਸਰਕਾਰ ਦੇ ਵਿੱਚ ਤੁਹਾਨੂੰ ਪਤਾ ਹੀ ਆ, ਸਸਪੈਂਸ਼ਨ ਹੋਵੇ ਚਾਹੇ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਬਦਲੀਆਂ ਹੋਣ, ਇਹ ਹਮੇਸ਼ਾ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਵੈਸੇ ਸਰਕਾਰ ਹੀ ਚਰਚਾ ਦਾ ਵਿਸ਼ਾ ਹੈ। ਇੱਕ ਫੁੱਲ ਕੱਢਦਾ ਫੁਲਕਾਰੀ ਤੇ ਚਰਚਾ ਗਲੀ ਗਲੀ, ਇਹਨਾਂ ਦੀ ਚਰਚਾ ਵਾਕਿਆ ਗਲੀ ਗਲੀ ਹੁੰਦੀ ਹੈ। ਅੱਛਾ, ਅੱਜ ਬਹੁਤ ਵੱਡਾ ਮਾਮਲਾ, ਇਹ ਵੱਡਾ ਮਾਮਲਾ ਇਸ ਕਰਕੇ ਹੈ ਗੁਰਪ੍ਰੀਤ, ਕਿਉਂਕਿ ਤੁਹਾਨੂੰ ਪਤਾ ਹੈ ਜਿਹੜੀ ਮਸ਼ਹੂਰੀ ਜਾਂਦੀ ਹੈ ਨਾ ਆਪਣੀ ਆਡੀਅנס ਨੂੰ, ਤੇ ਸ਼ਾਇਦ ਨਾ ਪਤਾ ਹੋਵੇ ਜੀ, ਇਹ ਜਿਹੜੀ ਜਿੰਨੀ ਐਡਵਰਟਾਈਜ਼ਮੈਂਟ ਜਾਂਦੀ ਆ ਸਰਕਾਰ ਦੀ, ਜੋ ਕਹਿ ਲਓ ਕਿ ਜਿੰਨੀ ਵੀ ਜਾਣਕਾਰੀ ਲੋਕਾਂ ਤੱਕ ਜਾਂਦੀ ਆ, ਉਹਦੇ ਲਈ ਇੱਕ ਡਿਪਾਰਟਮੈਂਟ ਹੁੰਦਾ ਹੈ, ਉਹਨੂੰ ਕਹਿੰਦੇ ਆ ਸੂਚਨਾ ਤੇ ਲੋਕ ਸੰਪਰਕ ਵਿਭਾਗ ਜੀ। ਇਹ ਜਿਹੜਾ ਆਪਣਾ ਮਤਲਬ ਕਿ ਮਹਿਕਮਾ ਬੜਾ ਹੀ ਮਹੱਤਵਪੂਰਨ ਆ। ਅਖਬਾਰਾਂ, ਟੈਲੀਵਿਜ਼ਨ, ਇਹ ਸਾਰੇ ਪੱਤਰਕਾਰ ਵੀ ਇਹਨਾਂ ਦੇ ਨਾਲ ਹੀ ਜੁੜ ਜਾਂਦੇ ਆ। ਬਿਲਕੁਲ। ਹੁੰਦਾ ਕੀ ਆ ਕਿ ਅੱਜ ਅਚਾਨਕ ਇਹ ਕੁਝ ਬਦਲੀਆਂ ਕਰਦੇ ਆ, ਪਰ ਕਮਾਲ ਦੀ ਗੱਲ ਹੈ ਕਿ ਸੂਚਨਾ ਤੇ ਲੋਕ ਸੰਪਰਕ ਡਿਪਾਰਟਮੈਂਟ ਦੇ ਡਾਇਰੈਕਟਰ ਤੇ ਸੈਕਟਰੀ ਦੋਨਾਂ ਨੂੰ ਬਦਲ ਦਿੱਤਾ ਜਾਂਦਾ ਹੈ ਜੀ। ਇੰਟਰਸਟਿੰਗ ਗੱਲ ਹੋਰ ਹੈ ਗੁਰਪ੍ਰੀਤ ਕਿ ਇੱਕੋ ਹੀ ਅਫਸਰ ਨੂੰ, ਪੁਨੀਤ ਨੂੰ, ਇਸ ਦਾ ਦੋਵਾਂ ਦਾ ਹੀ ਚਾਰਜ ਦੇ ਦਿੱਤਾ ਜਾਂਦਾ। ਇੰਟਰਸਟਿੰਗ। ਹਾਂਜੀ, ਇੱਕੋ ਬੰਦੇ ਨੂੰ, ਉਹੀ ਡਾਇਰੈਕਟਰ ਉਹੀ ਸੈਕਟਰੀ। ਬੜਾ ਰੇਅਰ ਹੋਏਗਾ ਜੇ ਤੁਸੀਂ ਦੇਖੋਗੇ ਮੇਰੇ ਪੱਤਰਕਾਰ ਦੇ ਜੀਵਨ ਦੇ ਵਿੱਚ, ਇਹ ਬੜਾ ਰੇਅਰ ਮੌਕਾ ਹੁੰਦਾ ਏਦਾਂ ਕਿ ਦੋਨੇ ਇੱਕੋ ਦਿਨ ਬਦਲ ਦਿੱਤੇ ਜਾਣ ਔਰ ਇੱਕੋ ਦਿਨ ਡਾਇਰੈਕਟਰ ਤੇ ਸੈਕਟਰੀ ਦਾ ਚਾਰਜ ਇੱਕੋ ਅਫਸਰ ਨੂੰ ਦੇ ਦਿੱਤਾ ਜਾਵੇ। ਜਦੋਂ ਮੈਨੂੰ ਮਾਮਲਾ ਸ਼ੱਕੀ ਲੱਗਾ ਗੁਰਪ੍ਰੀਤ, ਤੇ ਮੈਂ ਮਤਲਬ ਕਿ ਇਸ ਦੀ ਸੂਹ ਕੱਢਣੀ ਸ਼ੁਰੂ ਕਰ ਦਿੱਤੀ ਕਿ ਐਕਚੁਅਲ ਚ ਵਾਪਰਿਆ ਕੀ ਆ, ਕਿਉਂਕਿ ਇਹ ਚਰਚਿਤ ਨੇ। IS ਰਾਮਵੀਰ ਬਹੁਤ ਹੀ ਚਰਚਿਤ ਨੇ ਜੀ। ਮੈਨੂੰ ਲੱਗਿਆ ਕਿ ਕੋਈ ਗੱਲ ਹੋਏਗੀ, ਜ਼ਰੂਰ ਹੋਏਗੀ, ਏਦਾਂ ਨਹੀਂ ਹੋ ਸਕਦਾ। ਤਾਂ ਫਿਰ ਜੋ ਮੈਂ ਸੁਣਿਆ ਉਹ ਤੇ ਵਾਕਿਆ ਮੈਨੂੰ ਦੰਗ ਕਰਨ ਵਾਲਾ ਸੀਗਾ। ਸੁਣਿਆ ਇਹ ਕਿ ਅਸਲ ਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ, ਕੁਝ ਦਿਨ ਪਹਿਲਾਂ ਮੈਂ ਇੱਕ ਡਾਕੂਮੈਂਟ ਜਨਤਕ ਕੀਤਾ ਸੀਗਾ, ਜਿਹਦੇ ਵਿੱਚ ਇਹ ਖੁਲਾਸਾ ਸੀਗਾ ਕਿ ਇਹਨਾਂ ਨੇ 7.5 ਕਰੋੜ ਦੇ ਕਰੀਬ ਮਹਾਰਾਸ਼ਟਰ ਬੇਸਡ ਇੱਕ ਫਰਮ ਨੂੰ ਮਸ਼ਹੂਰੀਆਂ ਵਾਸਤੇ ਦੇ ਦਿੱਤੇ। ਕਾਹਦੇ? ਜੋ ਬੀਬੀਆਂ ਨੂੰ 1000 ਰੁਪਇਆ ਦੇਣਾ, ਉਸ ਸਕੀਮ ਦੀ ਐਡਵਰਟਾਈਜ਼ਮੈਂਟ ਜੀ। ਜਦ ਕਿ 1000 ਰੁਪਏ ਤਾਂ ਖਾਤਿਆਂ 'ਚ ਆਇਆ ਹੀ ਨਾ। ਬਿਲਕੁਲ। ਤੇ ਉਸ ਫਰਮ ਨੂੰ 7.5 ਕਰੋੜ ਖਾਤੇ 'ਚ ਆ ਗਿਆ ਜੀ। ਇਸ ਡਾਕੂਮੈਂਟ ਨੇ ਮਤਲਬ ਕਿ ਇੱਕ ਅੱਛਾ ਕੰਮ ਇਹ ਕੀਤਾ ਕਿ ਲੋਕ ਸੰਪਰਕ ਡਿਪਾਰਟਮੈਂਟ ਦੇ ਵਿੱਚ ਹਿਲਜੁਲ ਹੋ ਗਈ ਕਿ ਬਈ ਇਹਨਾਂ ਕੋਲ ਤੇ ਕਾਗਜ਼ਾਤ ਪੁੱਜ ਰਹੇ ਨੇ, ਇੱਥੇ ਵਿਚਲੀਆਂ ਗੱਲਾਂ ਸਾਡੀਆਂ ਫੜ ਰਹੇ ਨੇ। ਇਹ ਚੁਕੰਨੇ ਹੋ ਗਿਆ ਕਿ ਇੱਧਰੋਂ ਰੇਡਾਂ ਰੂਡਾਂ ਵੱਜ ਰਹੀਆਂ, ਕਿਤੇ ਰਗੜੇ ਨਾ ਜਾਈਏ ਜੀ, ਜੇ ਮੈਨੂੰ ਖਤਰਾ ਹੋ ਜੂ। ਤਾਂ ਗੱਲ ਇਹ ਆ ਕਿ ਫਿਰ ਇਹ ਥੋੜੇ ਚੁਕੰਨੇ ਹੋ ਗਿਆ। ਤੇ ਇਸ ਦਰਮਿਆਨ ਕੀ ਹੈ ਕਿ ਦਿੱਲੀ ਦੇ ਕੁਝ ਬੌਸ ਇਹ ਚਾਹੁੰਦੇ ਸਨ ਕਿ 7-8 ਇਹੋ ਜਿਹੇ ਟੈਂਡਰ ਹੋਰ ਉਹ ਮਨ ਮਾਫਕ ਢੰਗ ਦੇ ਨਾਲ ਚੋਣਵੀਆਂ ਫਰਮਾਂ ਨੂੰ ਚਲੇ ਜਾਣ ਕਥੇ ਤੌਰ ਤੇ ਜੀ। ਇਹਨਾਂ ਅਫਸਰਾਂ ਨੇ ਆਖਿਆ ਕਿ ਨਾ ਬਾਬਾ ਨਾ, ਮੈਂ ਨਹੀਂ ਕਰਨਾ ਪਿਆਰ ਭਾਈ, ਅਸੀਂ ਘੱਟੋ ਘੱਟ ਪ੍ਰੋਸੈਸ ਤੇ ਪੂਰਾ ਕਰੀਏ। ਜੋ ਡਾਕੂਮੈਂਟੇਸ਼ਨ ਹੋਣੀ ਹੈ, ਜੋ ਕਾਗਜ਼ਾਤ
ਹੋਣੇ ਆ, ਕਾਰਵਾਈ ਦੇ ਕਹਿ ਲਓ ਕਿ ਪ੍ਰੋਸੈਸ ਚੋਂ ਗੁਜ਼ਰਨੇ ਆ, ਉਹ ਤੇ ਸਾਰੇ ਮੁਕੰਮਲ ਕਰ ਲਈਏ। ਜਦ ਇਹਨਾਂ ਨੇ ਇਸ ਮਨ ਮੰਨੇ ਢੰਗ ਦੇ ਨਾਲ ਕਿ ਬਈ ਤੁਸੀਂ ਟੈਂਡਰ ਦਿਓ, ਇਹਨਾਂ ਨੇ ਜਦੋਂ ਇਨਕਾਰ ਕਰ ਦਿੱਤਾ ਤੇ ਇਹਨਾਂ ਨੂੰ ਬਦਲ ਦਿੱਤਾ ਗਿਆ। ਇਹ ਮੇਰੇ ਖਿਆਲ ਦੇ ਨਾਲ ਇਤਿਹਾਸ 'ਚ ਪਹਿਲੀ ਵਾਰੀ ਹੋ ਰਿਹਾ ਪੰਜਾਬ ਦੀ ਪੋਲਿਟੀ ਦੇ ਵਿੱਚ, ਤੇ ਘੱਟੋ ਘੱਟ ਕਿ ਇੰਨੇ ਅਫਸਰ ਇਹਨਾਂ ਨੇ ਲਾਗਤਬਾਜ਼ੀ ਕਰਕੇ ਬਦਲ ਦਿੱਤੇ, ਜਿਨ੍ਹਾਂ ਦੀ ਜੇ ਗਿਣਤੀ ਮੋਟੇ ਤੌਰ ਤੇ ਮੈਂ ਅੰਦਾਜ਼ਨ ਲਾਵਾਂ ਤੇ 50 ਦੇ ਕਰੀਬ ਹੋਊਗੀ ਵੱਡੇ। ਕਿਸੇ ਨੂੰ ਸਸਪੈਂਡ ਜਾਂ ਉਹ ਕੀਤਾ ਤੇ ਉਹ ਤਾਂ ਇੱਕ ਵੱਖਰਾ। ਕਾਹਦੇ ਕਰਕੇ? ਸਿਰਫ ਇਸ ਕਰਕੇ ਕਿ ਜਿਹੜੇ ਇਹਨਾਂ ਦਾ ਕਹਿਣਾ ਨਹੀਂ ਮੰਨਦੇ ਗੁਰਪ੍ਰੀਤ, ਜਾਂ ਕਹਿ ਲਓ ਕਿ ਕਿਸੇ ਮੌਕੇ ਤੇ ਕਹਿਣਾ ਮੰਨ ਕੇ ਅਖੀਰ ਆਖ ਦਿੰਦੇ ਨੇ ਕਿ ਬਸ ਹੁਣ ਸਾਡੀ ਬੱਸ ਸੱਜਣਾ। ਉਸੇ ਵੇਲੇ ਕਹਿੰਦੇ ਆ ਕਿ ਚੱਲ ਬਈ ਹੁਣ ਹਵਾ ਹੀ ਹੋ ਜਾ। ਤੋ ਅੱਜ ਇਹ 2 ਅਫਸਰ ਇਸ ਕਰਕੇ ਇਹਨਾਂ ਨੇ ਉਹਨਾਂ ਦੀ ਛੁੱਟੀ ਕਰ ਦਿੱਤੀ ਆ। ਕਿਉਂ? ਕਿਉਂਕਿ ਉਹ ਅੜ ਗਏ ਸਰ ਕਿ ਅਸੀਂ ਤੁਹਾਡੀਆਂ ਮਨ ਆਈਆਂ ਨਹੀਂ ਪ੍ਰਵਾਨ ਕਰ। ਜੀ ਬਿਲਕੁਲ। ਇਸ ਤੋਂ ਅੱਗੇ ਆਪਾਂ ਵਧਦੇ ਹਾਂ, ਗੱਲ ਕਰੀਏ ਤਾਂ ਹੁਣ CBI ਕਹਿੰਦੇ ਵੱਡੇ ਸਾਹਿਬ ਦੇ ਪਿੱਛੇ ਪੈ ਸਕਦੀ ਹੈ। ਵੱਡੇ ਸਾਹਿਬ ਤੋਂ ਕੀ ਭਾਵ ਹੈ? ਦੇਖੋ, CBI ਨੇ ਜੋ ਡਾਕੂਮੈਂਟ ਹੁਣ ਤੱਕ ਅਦਾਲਤ ਅੱਗੇ ਰੱਖੇ ਆ ਰਿਮਾਂਡ ਵੇਲੇ, ਕਿਉਂਕਿ ਉਹਨਾਂ ਦੀ ਫਿਰ ਛਾਂਟਣੀ ਹੋ ਜਾਂਦੀ ਹੈ, ਤੁਹਾਨੂੰ ਪਤਾ ਹੈ। ਉਹਨਾਂ ਨੂੰ ਆਪਾਂ ਦੇਖਦੇ ਹਾਂ ਵੱਖ-ਵੱਖ ਮੀਡੀਆ ਹਾਊਸ ਜਿਹੜੇ ਆ ਉਹ ਅਸੈਸ ਕਰ ਲੈਂਦੇ ਆ, ਫਿਰ ਉਹਨਾਂ ਦਾ ਅਧਿਐਨ ਕਰਦੇ ਆ, ਫਿਰ ਉਹਨਾਂ ਦੀ ਛਪਾਈ ਕਰਦੇ ਆ ਜਾਂ ਵੱਖ-ਵੱਖ ਕੋਣ ਦਿੰਦੇ ਆ। ਦਰਅਸਲ ਕੀ ਆ ਕਿ ਇਹਨਾਂ ਪੇਪਰਾਂ ਦੇ ਵਿੱਚ ਸਾਫ਼ ਤੌਰ ਤੇ CBI ਨੇ ਕਿਹਾ ਕਿ ਸਾਡੇ ਕੋਲ ਰਿਕਾਰਡ ਮੌਜੂਦ ਆ ਜਿਹਦੇ ਵਿੱਚ ਇਹ ਜ਼ਿਕਰ ਹੈ ਕਿ ਪੈਸਾ ਜਿਹੜਾ ਵੱਡੇ ਸਾਹਿਬ ਕੋਲ ਜਾਣਾ। ਦਰਅਸਲ ਗੁਰਪ੍ਰੀਤ ਇਹਦੇ ਚ ਕੀ ਸੀ, ਗੇਮ ਬਹੁਤ ਵੱਡੀ ਹੈ ਨਾ। ਇਹ ਜਿਹੜੇ ਬੰਦੇ ਆ, ਮੈਂ ਅੱਜ ਸ਼ਿਕਾਇਤਕਰਤਾ ਦੇ ਨਾਲ ਵੀ ਗੱਲ ਕੀਤੀ ਜੀ, ਸਾਡੇ ਮੰਡੀ ਦਾ ਹੀ ਆ, ਤੇ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਦਰਅਸਲ ਸ਼ਿਕਾਇਤ ਵੀ ਇਹਨਾਂ ਨੇ ਖੁਦ ਹੀ ਤਿਆਰ ਕੀਤੀ ਜੀ। ਸ਼ਿਕਾਇਤ ਵੀ ਖੁਦ ਤਿਆਰ ਕੀਤੀ, ਮਾਰਕ ਵੀ ਖੁਦ ਕਰਾ ਕੇ ਤੇ ਖੁਦ ਹੀ ਸੈਟਿੰਗ ਕੀਤੀ ਸੀ ਨਾ। ਤਾਂ ਇਸ ਦਰਮਿਆਨ ਜਦੋਂ ਉਹ ਬੰਦੇ ਕੋਲ ਕੋਈ ਚਾਰਾ ਨਹੀਂ ਰਿਹਾ, ਕਿਉਂਕਿ ਇਹ 50 ਲੱਖ ਰੁਪਈਆ ਪਹਿਲਾਂ ਮੰਗਦੇ ਸਨ ਜੀ, ਫਿਰ 20 ਲੱਖ ਦੀ ਡੀਲ ਡਨ ਹੋਈ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਉਹ ਕਹਿੰਦਾ ਕਿ ਫਿਰ ਉਸ ਤੋਂ ਬਾਅਦ ਜਦ ਮੈਂ ਰਿਕਾਰਡਿੰਗਾਂ ਸ਼ੁਰੂ ਕਰ ਦਿੱਤੀਆਂ ਜਾਂ ਚੈਟ ਵਗੈਰਾ ਜਿਹੜੀ ਸੀਗੀ ਉਹ ਰਿਕਾਰਡ ਤੇ ਲਿਆਉਣੀ ਸ਼ੁਰੂ ਕਰ ਦਿੱਤੀ ਤੇ ਉਹਦੇ ਵਿੱਚ ਫਿਰ ਫਸ ਗਏ। ਤਾਂ ਕੁੱਲ ਮਿਲਾ ਕੇ ਹੁਣ ਇਹਨਾਂ ਨੂੰ ਫੜ ਲਿਆ, ਦੋਵਾਂ ਨੂੰ, ਪਿਓ ਪੁੱਤਾਂ ਨੂੰ। ਇੱਕ ਇਹਨਾਂ ਦਾ ਜਿਹੜਾ ਸਾਥੀ ਆ ਵਧਵਾ, ਉਹ ਵੀ ਸਾਡੇ ਸ਼ਹਿਰ ਦਾ ਹੀ ਆ, ਵਧਵਿਆਂ ਦਾ ਮੁੰਡਾ। ਤੇ ਉਧਰ ਜਿਹੜਾ ਰਾਣਾ ਹੈ ਉਹਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਵੀ ਹੈ ਜਿਹੜਾ ਉਹ ਜਾਰੀ ਕਰਵਾ ਲਿਆ ਹੈ। ਤਾਂ 12 ਪੰਨਿਆਂ ਦੀ WhatsApp ਜਿਹੜੀ ਚੈਟ ਆ ਉਹ ਕੱਢੀ ਗਈ ਆ, ਔਰ ਉਹਦੇ ਵਿੱਚ ਦੱਸਿਆ ਗਿਆ ਕਿ ਮਤਲਬ OP ਰਾਣਾ ਰਾਘਵ ਗੋਲ ਦੇ ਵਿੱਚ ਲੰਬੇ ਸਮੇਂ ਤੋਂ WhatsApp ਗੱਲਬਾਤ ਚੱਲ ਰਹੀ ਸੀ ਤੇ WhatsApp ਦੇ ਜ਼ਰੀਏ ਰਾਣਾ ਨੇ ਰਾਘਵ ਗੋਇਲ ਨੂੰ ਸਰਕਾਰੀ ਦਸਤਾਵੇਜ਼ ਸ਼ੇਅਰ ਕੀਤੇ ਸਨ। ਤੇ ਮਤਲਬ ਕਿ ਇਸ ਗੱਲਬਾਤ ਦੇ ਵਿੱਚ ਇੱਕ ਕਥਿਤ ਜੋ ਗੰਢ ਤੋਪਿਆ ਉਹਦਾ ਇਸ਼ਾਰਾ ਹੁੰਦਾ, ਕਿਉਂਕਿ ਇਸ ਚੈਟਿੰਗ ਦੇ ਵਿੱਚ ਵਿਜੀਲੈਂਸ ਇੱਕ ਵੱਡੇ ਸਾਹਿਬ ਦੇ ਨਾਮ ਤੇ 13 ਲੱਖ ਰੁਪਏ ਨਗਦ ਤੇ ਰੀਡਰ ਦੇ ਲਈ ਉਹਦੀ ਚੋਇਸ ਦਾ Samsung Fold 7 ਮੋਬਾਈਲ। ਬਸ ਆਹੀ ਗੱਲ ਆ। ਵੱਡਾ ਸਾਹਿਬ ਕੌਣ ਸਰ? ਵੱਡਾ ਸਾਹਿਬ ਤੇ ਫਿਰ ਵਿਜੀਲੈਂਸ ਦਾ ਹੈਡ ਹੀ ਆ ਜੀ। ਵਿਜੀਲੈਂਸ ਦਾ ਹੈਡ ਹੈ। ਕਥਿਤ ਤੌਰ ਤੇ ਜੋ ਸਾਨੂੰ ਸੁਣਨ ਨੂੰ ਮਿਲ ਰਿਹਾ ਹੈ ਕਿ ਇਸ ਵਿਜੀਲੈਂਸ ਹੈਡ ਦੇ ਨਾਲ ਇਹਨਾਂ ਦੀਆਂ ਨਜ਼ਦੀਕੀਆਂ ਪਹਿਲਾਂ ਹੀ ਸਨ ਦਲਾਲਾਂ ਦੀਆਂ ਜੀ। ਇਹ ਜਦੋਂ ਮਤਲਬ ਕਿ ਇਹਨਾਂ ਨੇ ਮਾਮਲਾ ਉਦੋਂ ਜ਼ਿਆਦਾ ਤੇਜ਼ ਕਰ ਦਿੱਤਾ ਜਦੋਂ ਉਹ ਵਿਜੀਲੈਂਸ ਦੇ ਹੈਡ ਬਣ ਗਿਆ ਅਪ੍ਰੈਲ ਦੇ ਵਿੱਚ ਜੀ। ਖੈਰ ਇਹ ਮਾਮਲਾ ਹੈ ਗੁਰਪ੍ਰੀਤ ਕਿ ਹੁਣ ਵੱਡੇ ਸਾਹਿਬ ਦੀ ਸ਼ਾਮਤ ਆ ਸਕਦੀ ਆ, ਤੇ ਮੇਰੀ ਵੀ ਜਾਣਕਾਰੀ ਇਹੋ ਆ ਕਿ ਹੁਣ ਵਾਰੀ ਅਫਸਰਾਂ ਦੀ ਹੈ। ਪੋਲੀਟੀਸ਼ੀਅਨ ਨੂੰ ਇੱਕ ਵਾਰੀ ਉਹਨਾਂ ਨੇ ਕਰਕਾਇਆ, ਭਜਾਇਆ, ਪਰ ਇਸ ਤੋਂ ਬਾਅਦ ਜਿਹੜਾ ਅਗਲਾ ਨੰਬਰ ਆ, ਅਗਲੀ ਵਾਰੀ ਜਿਹੜੀ ਆ ਉਹ ਅਫਸਰਾਂ ਦੀ ਆ ਸਕਦੀ ਹੈ। ਤਾਂ ਖਾਸ ਤੌਰ ਤੇ ਵਿਜੀਲੈਂਸ ਦਾ, ਜਿਸ ਸੂਬੇ ਦੇ ਵਿੱਚੋਂ ਵਿਜੀਲੈਂਸ ਦਾ ਹੈਡ ਹੀ ਫਸ ਗਿਆ ਸਰ, ਪਿੱਛੇ ਕੀ ਰਹਿ ਗਿਆ, ਪਿੱਛੇ ਕੀ ਬਚਦਾ? ਤਾਂ ਬਹੁਤ ਮਾਮਲਾ ਸੰਗੀਨ ਹੋ ਗਿਆ, ਬਹੁਤ ਮਾਮਲਾ ਗੰਭੀਰ ਹੋ ਗਿਆ ਗੁਰਪ੍ਰੀਤ। ਜੀ ਵੇਖਦੇ ਹਾਂ ਆਉਣ ਵਾਲੇ ਦਿਨ ਕਿੰਨੇ ਕੁ ਭਾਰੀ ਰਹਿੰਦੇ ਨੇ, ਕਿਉਂਕਿ ਹੁਣ 2027 ਤਾਂ ਸਾਰੇ ਮਿੱਥੀ ਬੈਠੇ ਨੇ ਵੀ ਭਾਈ 27 ਚ ਐ ਹੋਣਾ, ਆਉ ਹੋਣਾ, ਪਰ 27 ਤੱਕ ਕਿਹੜੇ ਅਫਸਰ ਤੇ ਕਿਹੜੇ ਪੋਲੀਟੀਸ਼ੀਅਨਾਂ ਤੇ ਇਹ ਭਾਰੀ ਰਹਿਣ ਵਾਲਾ ਸਾਰਾ ਕੁਝ ਇਹ ਦੇਖਣ ਵਾਲੀ ਗੱਲ ਹੋਊਗੀ। ਖੈਰ
ਅੱਗੇ ਵਧੀਏ ਤਾਂ ਕਹਿੰਦੇ ਬੈਲਟ ਪੇਪਰ ਤੇ ਹੋਵੇਗੀ ਇਲੈਕਸ਼ਨ। ਕਿਸ ਇਲੈਕਸ਼ਨ ਦੀ ਇਹ ਗੱਲ ਹੋ ਰਹੀ ਹੈ? ਕਿਉਂਕਿ ਬੈਲਟ ਪੇਪਰ ਤੇ ਈਵੀਐਮ ਦੇ ਵਿਚਾਲੇ ਦੀ ਜੰਗ ਤਾਂ ਬਹੁਤ ਸਮੇਂ ਤੋਂ ਚੱਲ ਰਹੀ ਹੈ ਭਾਰਤ ਦੇ ਵਿੱਚ। ਇਹ ਤਾਂ ਕਹਿੰਦੇ ਵੀ ਈਵੀਐਮ ਖਤਮ ਹੀ ਕਰ ਦਿਓ। ਦੇਖੋ, ਇਹ ਜਿਹੜੇ ਬੈਲਟ ਪੇਪਰ ਤੇ ਇਲੈਕਸ਼ਨ ਹੋਣੇ ਆ, ਇਹ ਹੋਣੇ ਆ ਲੋਕਲ ਬਾਡੀਜ਼ ਵਾਲੇ। ਉਹਦੇ ਵਿੱਚ ਕਾਰਨ ਇਹ ਦੱਸਿਆ ਗਿਆ ਹੈ ਕਿ ਬੈਲਟ ਬਾਕਸ ਦੇ ਜ਼ਰੀਏ ਇਸ ਕਰਕੇ ਇਲੈਕਸ਼ਨ ਹੋਏਗਾ ਕਿਉਂਕਿ ਆਂਧਰ ਪ੍ਰਦੇਸ਼ ਦੀ ਜਿਹੜੀ ਬੈਲ ਕੰਪਨੀ ਹੈ ਉਹਦੇ ਤੋਂ ਈਵੀਐਮ ਦੀ ਮੰਗ ਕੀਤੀ ਗਈ ਸੀ। ਹਾਲਾਂਕਿ ਕੰਪਨੀ ਦੇ ਅਧਿਕਾਰੀ ਪੱਛਮੀ ਬੰਗਾਲ, ਤਮਿਲਨਾਡੂ ਸਮੇਤ ਹੋਰ ਰਾਜਾਂ ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਕਰਵਾਉਣ ਦੇ ਵਿੱਚ ਪੂਰੀ ਤਰ੍ਹਾਂ ਵਿਅਸਤ ਰਹੇ, ਜਿਸਦਾ ਨਤੀਜਾ ਇਹ 4 ਮਈ ਨੂੰ ਆਇਆ ਤੇ ਕੰਪਨੀ ਨੇ 10 ਮਈ ਤੋਂ ਪਹਿਲਾਂ ਮਸ਼ੀਨਾਂ ਉਪਲਬਧ ਕਰਾਉਣ ਤੋਂ ਅਸਮਰੱਥਾ ਜਤਾਈ ਸੀ। ਇਸ ਤੋਂ ਬਾਅਦ ਰਾਜ ਦੇ ਜਿਹੜੇ ਚੋਣ ਕਮਿਸ਼ਨ ਨੇ ਉਹਨਾਂ ਨੇ ਬੈਲਟ ਤੋਂ ਇਹ ਇਲੈਕਸ਼ਨ ਕਰਵਾਉਣ ਦਾ ਫੈਸਲਾ ਕੀਤਾ ਤੇ ਇਹਦੀ ਪੁਸ਼ਟੀ ਰਾਜ ਚੋਣ ਕਮਿਸ਼ਨ ਜਿਹੜੇ ਹੈਗੇ ਆ ਆਪਣੇ ਵੈਸੇ ਚੋਣ ਅਧਿਕਾਰੀ ਹੁੰਦੇ ਮੁੱਖ ਤੌਰ ਤੇ ਰਾਜ ਕਮਲ ਚੌਧਰੀ, ਉਹਨਾਂ ਨੇ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਸੁਤੰਤਰ ਤੇ ਨਿਰਪੱਖ ਇਲੈਕਸ਼ਨ ਸੁਨਿਸ਼ਚਿਤ ਕਰਨ ਦੇ ਲਈ ਸਾਰੀਆਂ ਪ੍ਰਕਿਰਿਆਤਮਕ ਅਤੇ ਸੁਰੱਖਿਆ ਵਾਲੀਆਂ ਜਿੰਨੀਆਂ ਵੀ ਤਿਆਰੀਆਂ ਸਨ ਉਹ ਪੁਖਤਾ ਹੋ ਗਈਆਂ ਨੇ ਤੇ ਈਵੀਐਮ ਦਾ ਜੇ ਇੰਤਜ਼ਾਰ ਕਰਦੇ ਤੇ ਫਿਰ ਦੇਰੀ ਹੋ ਜਾਣੀ ਸੀ ਕਿ 4200 ਦੇ ਕਰੀਬ ਉਹ ਕਹਿੰਦੇ ਆ ਕਿ ਬੈਲਟ ਪੇਪਰਾਂ ਵਾਸਤੇ ਜਿਹੜੀਆਂ ਉਹ ਹੁੰਦੀਆਂ ਨੇ ਮਤ ਪੇਟੀਆਂ ਕਹਿ ਦਿੰਦੇ ਉਹਨਾਂ ਨੂੰ, ਯਾਨੀ ਪੇਟੀਆਂ ਜਿਹੜੀਆਂ ਨੇ ਉਹ ਬਣਵਾ ਲਈਆਂ ਗਈਆਂ। ਤਾਂ ਕੁੱਲ ਇਹਨਾਂ ਨੇ ਕਿਹਾ ਕਿ 36,72,932 ਵੋਟਰ ਜਿਹੜਾ ਹੈ ਉਹ ਇਹਨਾਂ ਪੇਟੀਆਂ ਦੇ ਵਿੱਚ ਵੋਟ ਪਾਉਣ ਲਈ ਤਿਆਰ। ਹੁਣ ਦੂਜੇ ਪਾਸੇ ਜੇ ਆਪਾਂ ਵੇਖੀਏ ਪੰਜਾਬ ਦੇ ਅੱਜ ਇਸ ਇਲੈਕਸ਼ਨ ਦੇ ਕਾਗਜ਼ ਭਰਨ ਦੇ ਪਹਿਲੇ ਦਿਨ 10 ਨਾਮਜ਼ਦਗੀਆਂ ਜਿਹੜੀਆਂ ਹੋਈਆਂ ਪੰਜਾਬ ਦੇ ਵਿੱਚ। 10 ਉਮੀਦਵਾਰਾਂ ਨੇ ਨਾਮਜ਼ਦਗੀਆਂ ਦੇ ਪਰਚੇ ਦਰਜ ਕਰਵਾਏ। ਇਹਦੇ ਵਿੱਚ ਨਗਰ ਪ੍ਰੀਸ਼ਦ ਜੀਰਾ ਦੇ ਵਿੱਚ ਸਭ ਤੋਂ ਜ਼ਿਆਦਾ 5 ਉਮੀਦਵਾਰਾਂ ਨੇ ਦਾਅਵੇਦਾਰੀ ਠੋਕੀ ਹੈ। ਇਸ ਤੋਂ ਇਲਾਵਾ ਨਗਰ ਪੰਚਾਇਤ ਕੋਟ ਈਸੇ ਖਾਂ ਦੇ ਵਿੱਚ 3 ਤੇ ਉੱਥੇ ਨਗਰ ਕੌਂਸਲ ਮਲੇਰਕੋਟਲਾ ਤੇ ਨਗਰ ਪੰਚਾਇਤ ਭਿੱਖੀਵਿੰਡ ਇੱਥੇ ਇੱਕ ਉਮੀਦਵਾਰ ਨੇ ਆਪਦਾ ਕਾਗਜ਼ ਭਰਿਆ। ਪਰ ਗੁਰਪ੍ਰੀਤ, ਸਾਡੇ ਇੱਥੇ ਮਲੋਟ ਦੇ ਵਿੱਚ ਜਿੱਥੋਂ ਬੀਬੀ ਬਲਜੀਤ ਕੌਰ ਬਈ ਹੈਗੀ ਆ ਮੰਤਰੀ ਜੀ, ਇੱਥੇ ਦੀ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ ਮਿਸਟਰ ਸ਼ੁਭਦੀਪ ਬਿੱਟੂ, ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਤੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਕਿਹਾ ਦਾਅਵਾ ਕੀਤਾ ਹੈ ਕਿ ਸਾਡੇ ਬੰਦਿਆਂ ਨੂੰ ਐਨਓਸੀ ਨਹੀਂ ਮਿਲ ਰਹੀ। ਅਸੀਂ ਅਪਲਾਈ ਕਰ ਰਹੇ ਹਾਂ, ਨਾ ਤਾਂ ਬਿਜਲੀ ਦਾ ਜਿਹੜਾ ਦਫ਼ਤਰ ਹੈ, ਕਿਉਂਕਿ ਇੱਥੇ ਬਿਜਲੀ ਦੇ ਵਿੱਚ ਵੀ ਤੁਹਾਨੂੰ ਪਤਾ ਨਾ ਨੋ ਡਿਊ ਲੈਣਾ ਪੈਂਦਾ। ਇਸ ਤੋਂ ਇਲਾਵਾ ਪੁਲਿਸ ਰਿਪੋਰਟ ਜਿਹੜੀ ਆ ਕਹਿੰਦੇ ਉਹ ਵੀ ਨਹੀਂ ਬਣ ਰਹੀ। ਮਤਲਬ ਇਹ ਆ ਕਿ ਤਿਆਰੀ ਕਾਂਗਰਸ ਨੇ ਇੱਥੇ ਸਾਡੇ ਮਲੋਟ ਤੇ ਕੀ ਆ ਕਿ ਕਾਮਰੇਡਾਂ ਦੇ ਨਾਲ ਸਮਝੌਤਾ ਕਰ ਲਿਆ ਨਾ। ਇਹ ਕਹਿੰਦੇ ਆ ਕਿ ਬਈ ਅਸੀਂ ਤਿਆਰ ਹਾਂ, ਸਾਨੂੰ ਐਨਓਸੀ ਜਾਰੀ ਨਹੀਂ ਕਰਵਾਈਆਂ ਜਾ ਰਹੀਆਂ। ਇਹ ਇੰਟਰਸਟਿੰਗ ਗੱਲ ਹੈ ਗੁਰਪ੍ਰੀਤ ਇਸ ਮਾਮਲੇ ਦੇ ਵਿੱਚ। ਤਾਂ ਐਨਓਸੀ ਜਿਹੜੀਆਂ ਜਾਰੀ ਨਹੀਂ ਹੋ ਰਹੀਆਂ ਤਾਂ ਮੇਰੇ ਖਿਆਲ ਦੇ ਨਾਲ ਇੱਥੇ ਸੋਚਣ ਵਿਚਾਰਨ ਦਾ ਵਿਸ਼ਾ ਹੈ ਕਿ ਕੀ ਪੰਚਾਇਤੀ ਚੋਣਾਂ ਵਾਂਗ ਅਸੀਂ ਵੇਖਾਂਗੇ ਕਿ ਇੱਥੇ ਵੀ ਐਤਕੀ ਉਹੀ ਹੱਥ ਕੰਡੇ ਅਪਣਾਏ ਜਾਣਗੇ। ਕਿਉਂਕਿ ਜੇ ਏਦਾਂ ਹੁੰਦਾ ਮੇਰੇ ਖਿਆਲ ਦੇ ਨਾਲ ਗੁਰਪ੍ਰੀਤ ਬਹੁਤ ਤਗੜਾ ਇੱਥੇ ਵਿਵਾਦ ਜਾਂ ਰੌਲਾ ਰੱਪਾ ਵੀ ਆਪਾਂ ਨੂੰ ਵੇਖਣ ਨੂੰ ਮਿਲੇਗਾ। ਕਿਉਂਕਿ ਲੜਾਈ ਪੜ੍ਹਾਈ ਲਈ ਹੁਣ ਸਾਰੀਆਂ ਧਿਰਾਂ ਤਿਆਰ ਨੇ, ਕਿਉਂਕਿ ਸਰਕਾਰ ਦਾ ਟਾਈਮ ਥੋੜਾ ਰਹਿ ਗਿਆ ਤੇ ਜੇ ਏਦਾਂ ਦਾ ਹੋਇਆ ਤੇ ਆਪਾਂ ਨੂੰ ਝੜਪਾਂ ਤਗੜੀਆਂ ਵੇਖਣ ਨੂੰ ਮਿਲ ਜਾਣੀਆਂ ਨੇ। ਜੀ, ਇਸ ਤੋਂ ਅੱਗੇ ਜੇਕਰ ਵਧੀਏ ਤਾਂ ਸੀਐਮ ਮਾਨ ਹੁਣੀ ਸਵੇਰੇ ਪੋਸਟ ਪਾਉਂਦੇ ਨੇ ਵੀ ਭਾਈ ਮੈਂ ਤਾਂ ਚੱਲਿਆ ਦਿੱਲੀ, ਵੱਖ-ਵੱਖ ਮੰਤਰੀਆਂ ਦੇ ਨਾਮ ਲਿਖ ਕੇ ਉਹਨਾਂ ਨੇ ਕਿਹਾ ਵੀ ਫਲਾਣੇ ਨੂੰ ਵੀ ਮਿਲਣਾ, ਫਲਾਣੇ ਨੂੰ ਵੀ ਮਿਲਣਾ। ਤੇ ਕੀ ਵਿਚਾਰ ਚਰਚਾ ਹੋਈ ਹੋਊਗੀ ਜੀ? ਕੀ ਜਾਣਕਾਰੀਆਂ ਹੁਣ ਤੱਕ ਨਿਕਲ ਕੇ ਸਾਹਮਣੇ ਆਈਆਂ ਨੇ? ਦੇਖੋ, ਇੱਕ ਤਾਂ ਮੈਂ ਸਟੇਟਮੈਂਟ ਇਹਨਾਂ ਦੀ ਸੁਣ ਰਿਹਾ ਸੀਗਾ ਦਲਜੀਤ ਬਾਰੇ। ਇਹਨਾਂ ਨੇ ਕਿਹਾ ਵਾ ਕਿ ਦਲਜੀਤ ਨੂੰ ਭਾਜਪਾ ਨੇ ਸਿਆਸਤ ਦੇ ਵਿੱਚ ਆਉਣ ਦੀ ਪ੍ਰਪੋਜ਼ਲ ਦਿੱਤੀ ਸੀਗੀ, ਦਲਜੀਤ ਨੇ ਉਹ ਠੁਕਰਾ ਦਿੱਤੀ ਤੇ ਉਸ ਤੋਂ ਬਾਅਦ ਉਹਦੇ ਮੈਨੇਜਰ ਦੇ ਘਰ ਤੇ ਫਾਇਰਿੰਗ ਜਾਂ ਇਹ ਅਫਵਾਹ ਜੋ ਵੀ ਹੈ ਉਹ ਉੜਦੀ ਹੈ ਤੇ ਫਲਾਣਾ ਜ਼ਿੰਮੇਵਾਰੀ ਲੈ ਲੈਂਦਾ। ਇਹ ਸਭ ਸਾਰਾ ਕੁਝ ਜਿਹੜਾ ਹੈ ਉਹ ਡਰਾਉਣ ਧਮਕਾਉਣ ਵਾਸਤੇ ਆ। ਯਾਨੀ ਇਹ ਵੀ ਕੱਲ ਦੀ ਇੱਕ ਬੜੀ ਵੱਡੀ ਖਬਰ ਬਣੀ ਪਈ ਸੀਗੀ। ਹਾਲਾਂਕਿ ਇਸ ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਵੀ ਹੈ ਕਿ ਕੀ ਫਾਇਰਿੰਗ ਹੋਈ ਹੈ ਕਿ ਨਹੀਂ ਹੋਈ, ਕਿਉਂਕਿ ਕੋਈ ਕਹਿੰਦਾ ਫਾਇਰਿੰਗ ਹੋਈ ਆ, ਕੋਈ ਕਹਿੰਦਾ ਕਿ ਫਾਇਰਿੰਗ ਨਹੀਂ ਹੋਈ।
ਤਾਂ ਦੂਜੇ ਪਾਸੇ ਭਗਵੰਤ ਮਾਨ ਜਿਹੜੇ ਆ ਉਹ ਅੱਜ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਨਾਲ ਮੁਲਾਕਾਤ ਕਰਦੇ ਆ। ਇਹ ਇੰਟਰਸਟਿੰਗ ਹੈ, ਨਿਤਿਨ ਗਡਕਰੀ ਦੇ ਨਾਲ ਮੁਲਾਕਾਤ ਹੋਈ ਹੈ ਔਰ ਜਿਹੜਾ ਬੰਦਾ ਫੜਿਆ ਹੈ ਗੁਰਪ੍ਰੀਤ, ਖਾਸ ਤੌਰ ਤੇ ਰਾਘਵ ਐਂਡ ਹਿਸ ਫਾਦਰ ਵਿੱਕੀ ਠੇਕੇਦਾਰ, ਜੀ ਜੀ ਨਿਤਿਨ ਗਡਕਰੀ ਦੇ ਬਹੁਤ ਨਜ਼ਦੀਕੀ ਨੇ ਸਰ, ਬਿਲਕੁਲ ਬਹੁਤ ਨਜ਼ਦੀਕੀ ਨੇ। ਤਾਂ ਕਮਾਲ ਦਾ ਇਤਫਾਕ ਹੈ ਨਾ ਸਰ। ਇਹ ਇਤਫਾਕ ਜਿਹੜੇ ਹੁੰਦੇ ਆ ਨਾ ਰਾਜਨੀਤੀ ਦੇ, ਇਹੀ ਰਾਜਨੀਤੀ ਨੂੰ ਮਜ਼ੇਦਾਰ ਕਰਦੇ ਨੇ। ਤੇ ਬਾਅਦ ਦੇ ਵਿੱਚ ਇਹਨਾਂ ਨੇ ਕਹਿ ਲਓ ਕਿ ਆ ਕੇ ਕਿਹਾ ਕਿ ਬੈਠਕ ਕਾਫੀ ਅੱਛੇ ਮਾਹੌਲ ਦੇ ਵਿੱਚ ਹੋਈ ਆ ਤੇ ਅਸੀਂ CRIS ਫੰਡ ਤੋਂ ਆਪਣੇ ਹਿੱਸੇ ਦਾ 170 ਕਰੋੜ ਰੁਪਇਆ ਮੰਗਿਆ ਸੀਗਾ, ਲੇਕਿਨ ਉਹਨਾਂ ਨੇ 400 ਕਰੋੜ ਰੁਪਇਆ ਦੇਣ ਦਾ ਵਾਅਦਾ ਕੀਤਾ। ਕਈ ਪ੍ਰੋਜੈਕਟਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਆ। ਗਡਕਰੀ ਨੂੰ ਖੁਸ਼ ਕਰਨ ਵਾਸਤੇ ਜਨਾਬ ਹੋਰਾਂ ਨੇ, ਤੁਹਾਨੂੰ ਪਤਾ ਹੀ ਆ, ਉਹ ਭਦੌੜ ਦੇ ਕੋਲ ਜਿਹੜੇ ਬੈਠੇ ਸਨ ਕਿਸਾਨ ਮੁਆਵਜ਼ੇ ਵਾਸਤੇ, ਹਾਈਵੇ ਦਾ ਪ੍ਰੋਜੈਕਟ ਰੋਕ ਕੇ ਉਹਨਾਂ ਨੂੰ ਕੁੱਟ ਕੇ ਠਾਤਾ ਸੀ ਜਨਾਬ ਹੋਰਾਂ ਨੇ। ਬਿਲਕੁਲ ਬਿਲਕੁਲ ਇੰਨਾ ਤੇ ਕਰਨਾ ਹੀ ਪੈਂਦਾ ਨਾ, ਤੁਹਾਨੂੰ ਪਤਾ। ਹੁਣ ਗਡਕਰੀ ਹੋਰਾਂ ਤੋਂ 400 ਕਰੋੜ ਦਾ ਪੈਕੇਜ ਕਹਿੰਦੇ ਕਿ ਮਿਲ ਗਿਆ ਜੀ, ਇਹ ਵੀ ਵਧੀਆ ਗੱਲ ਆ। ਕਹਿੰਦੇ ਕਿ ਅੰਮ੍ਰਿਤਸਰ ਵਾਲਾ ਜਿਹੜਾ ਬੱਲਾ ਫਲਾਈਓਵਰ ਹੈ ਉਹਦਾ ਕੰਮ ਵੀ ਪੂਰਾ ਹੋਏਗਾ। ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਨੈਸ਼ਨਲ ਹਾਈਵੇ ਐਲਾਨ ਦਿੱਤਾ ਇਹਨਾਂ ਨੇ। ਭਵਾਨੀਗੜ੍ਹ ਕੋਟ ਸ਼ਮੀਰ ਰੋਡ ਨੂੰ 4 ਲੇਨ ਬਣਾਇਆ ਜਾਏਗਾ। ਭਵਾਨੀਗੜ੍ਹ ਤੋਂ ਕੋਟ ਸ਼ਮੀਰ ਨੇ ਜਿਹੜੀ ਇਹ ਇੱਧਰ ਨੂੰ ਵਾਇਆ ਮਾਨਸਾ ਜਿਹੜੀ ਸੜਕ ਆਉਂਦੀ ਹੈ, ਕਹਿੰਦੇ ਇਹ ਵੀ 4 ਲੇਨ ਜਿਹੜੀ ਆ ਉਹ ਮਨਜ਼ੂਰ ਕਰ ਲਈ ਗਈ ਆ। ਕਹਿੰਦੇ ਸਾਰੀਆਂ ਸੜਕਾਂ ਤੇ ਬ੍ਰਿਜ ਜਿਹੜੇ ਆ ਉਹ ਬਣਾਏ ਜਾਣਗੇ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਇਹਨਾਂ ਨੇ ਅੱਜ ਦਿੱਲੀ ਦਾ ਗੇੜਾ ਕੱਢ ਲਿਆ ਹੈ। ਹੁਣ ਇਹਨਾਂ ਨੂੰ ਕੀ ਮਿਲਦਾ ਕੀ ਨਹੀਂ ਮਿਲਦਾ, ਇਹਨਾਂ ਨੇ ਤੇ ਜੋ ਮਿਲਿਆ ਦੱਸਤਾ ਹੈ, ਪਰ ਹਕੀਕਤ ਚ ਕੀ ਮਿਲਦਾ ਉਹ ਆਪਾਂ ਨੂੰ ਸਮਾਂ ਹੀ ਦੱਸੇਗਾ। ਪਰ ਭਗਵੰਤ ਮਾਨ ਹੋਰਾਂ ਦੀ ਇਹ ਫੇਰੀ ਕਾਫੀ ਚਰਚਾ ਦਾ ਵਿਸ਼ਾ ਹੈ ਕਿ ਐਡੇ ਵੱਡੇ ਪ੍ਰਕਰਨ ਹੋਣ ਤੋਂ ਬਾਅਦ ਅੱਜ ਪਹਿਲੀ ਵਾਰੀ ਹੈ ਕਿ ਉਹ ਸਿੱਧੇ ਕੇਂਦਰੀ ਮੰਤਰੀ ਦੇ ਕੋਲ ਗਏ ਨੇ ਜਾਂ ਕੇਂਦਰੀ ਮੰਤਰੀਆਂ ਦੇ ਨਾਲ ਮੇਲ ਜੋਲ ਕੀਤਾ। ਸ਼ਾਇਦ ਅੱਜ ਸ਼ਿਵਰਾਜ ਸਿੰਘ ਦੇ ਘਰ ਵੀ ਗਏ ਨੇ। ਜੀ ਜੀ। ਖੈਰ ਇਸ ਤੋਂ ਅੱਗੇ ਵਧੀਏ ਤਾਂ ਉਧਰ ਰਾਜਜੀਤ ਹਾਈ ਕੋਰਟ ਦੀ ਸ਼ਰਨ ਚ ਪਹੁੰਚਿਆ। ਰਾਜਜੀਤ ਪਹਿਲਾਂ ਤੇ ਇਹ ਹੈ ਕਿ ਇਸ ਰਾਜ ਤੋਂ ਪਰਦਾ ਚੁੱਕੇ ਕਿ ਭਈ ਰਾਜਜੀਤ ਜਿਹੜਾ ਹੈ ਉਹ ਭਾਗਜੀਤ ਬਣ ਕੇ ਗਿਆ ਕਿੱਥੇ। ਉਹ ਇਸ ਵੇਲੇ ਸ਼ਰਨ ਕਿੱਥੇ ਨਹੀਂ ਬੈਠਾ। ਤੇ ਇਹ ਸਾਰਾ ਕੁਝ ਵਾਪਰਿਆ ਕਦੋਂ ਸੀ? ਜਦੋਂ ਭਗਵੰਤ ਮਾਨ ਹੋਰਾਂ ਨੇ ਕਹਿ ਦਿੱਤਾ ਸੀਗਾ ਕਿ ਮੇਰੇ ਕੋਲ ਕਾਗਜ਼ ਪਹੁੰਚ ਗਏ, ਕੋਈ ਬਖਸ਼ਿਆ ਨਹੀਂ ਜਾਏਗਾ, ਭੱਜ ਗਿਆ। ਫਿਰ ਕੋਰਟ ਨੇ ਅਲਾਉ ਕੀਤਾ, ਉਧਰੋਂ ਕੋਰਟ ਨੇ ਉਹਨੂੰ ਝਟਕਾ ਦੇ ਦਿੱਤਾ। ਉਹ ਜਾਂਚ ਪੜਤਾਲ 'ਚ ਬੈਠਾ ਸੀਗਾ, ਉਹਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਪਰ ਬਚ ਕੇ ਨਿਕਲ ਜਾਂਦਾ। ਫਿਰ ਕਦੇ ਕਿਸੇ ਡੇਰੇ ਤੇ ਉਹਨੂੰ ਛਾਣਦੇ ਫਿਰਦੇ ਸੀ, ਕਦੇ ਕਿਤੇ ਉਹ ਪਤਾ ਹੀ ਨਹੀਂ ਕਿੱਧਰ ਨਿਕਲ ਗਿਆ। ਸਰ ਇੱਥੇ ਤੇ ਚੇਤਾ ਹੀ ਭੁੱਲਾ ਪਿਆ ਸੀ। ਅਚਾਨਕ ਉਹ ਅਦਾਲਤ ਦੇ ਵਿੱਚ ਜਾਂਦਾ, ਕੁੰਡਾ ਖੜਕਾਉਂਦਾ। ਹਾਈ ਕੋਰਟ ਕਹਿੰਦਾ ਕਿ ਗੱਲ ਸੁਣੋ ਕਿ ਭਾਈ ਪਹਿਲਾਂ ਤੇ ਤੁਸੀਂ ਆਪਣੇ ਆਪ ਨੂੰ ਸਰੈਂਡਰ ਕਰੋ ਜੀ ਕਿ ਤੁਸੀਂ ਭਗੌੜੇ ਹੋ ਕੇ ਕਿਵੇਂ ਇਹੋ ਜਿਹੇ ਲਾਭ ਲੈ ਸਕਦੇ ਹੋ। ਭਾਈ ਮਤਲਬ ਆਪ ਸਪਸ਼ਟ ਆ ਕਿ ਜੇਕਰ ਕਿਸੇ ਪ੍ਰਕਾਰ ਦੀ ਕੁਝ ਵੀ ਤੁਸੀਂ ਰਾਹਤ ਹਾਸਲ ਕਰਨੀ ਆ ਤਾਂ ਪਹਿਲਾਂ ਜਿਹੜਾ ਭਗੌੜੇ ਦਾ ਟੈਗ ਲੱਗਾ, ਤੁਹਾਨੂੰ ਪਤਾ ਹਰਮੀਤ ਪਠਾਨ ਮਾਜਰਾ ਨੂੰ ਵੀ ਤੇ ਆਉਣਾ ਹੀ ਪਿਆ ਸੀਗਾ ਨਾ। ਹਰਮੀਤ ਪਠਾਨ ਮਾਜਰਾ ਵੀ ਤੇ ਇਸੇ ਤਰ੍ਹਾਂ PO ਸੀਗਾ ਤਾਂ ਕੋਰਟ ਨੇ ਸਾਫ਼ ਕਰ ਦਿੱਤਾ ਸੀਗਾ ਕਿ ਆਉਣਾ ਹੀ ਪਵੇਗਾ। ਤਾਂ ਜਦੋਂ ਕੋਈ ਚਾਰਾ ਨਹੀਂ ਸੀ ਤਾਂ ਹਰਮੀਤ ਪਠਾਨ ਮਾਜਰਾ ਜਿਹੜਾ ਉਹ ਆ ਗਿਆ ਸੀ। ਤਾਂ ਰਾਜਜੀਤ ਬਾਰੇ ਚਰਚਾਵਾਂ ਨੇ ਕਿ ਰਾਜਜੀਤ ਮੁਲਕ ਦੇ ਵਿੱਚ ਹੈਗਾ ਹੀ ਨਹੀਂ। ਰਾਜਜੀਤ ਵਾਇਆ ਨੇਪਾਲ ਨੱਸ ਗਿਆ ਸੀ। ਹੁਣ ਏਜੰਸੀਆਂ ਜਾਂ ਪੰਜਾਬ ਸਰਕਾਰ ਇਹਦੇ ਤੇ ਕਦੇ ਵੀ ਤਸਦੀਕ ਨਹੀਂ ਕਰਦੀ, ਪੁਸ਼ਟੀ ਨਹੀਂ ਕਰਦੀ, ਪਰ ਦੱਸਣ ਵਾਲੇ ਦੱਸਦੇ ਆ ਕਿ ਰਾਜਜੀਤ ਤੇ ਭਾਗਜੀਤ ਬਣ ਗਿਆ ਸੀਗਾ। ਤਾਂ ਉਹਦੇ ਵਾਸਤੇ ਵੀ ਕਦੇ ਵੀ ਇਹਨਾਂ ਨੇ ਇਸ ਗੱਲ ਦਾ ਪਛਤਾਵਾ ਜ਼ਾਹਰ ਨਹੀਂ ਕੀਤਾ, ਇਸ ਗੱਲ ਦੀ ਗਲਤੀ ਨਹੀਂ ਮੰਨੀ ਕਿ ਰਾਜਜੀਤ ਇਹਨਾਂ ਦੀ ਨਲਾਇਕੀ ਕਰਕੇ ਭੱਜ ਗਿਆ ਜਾਂ ਕਹਿ ਲਓ ਕਿ ਮਿਲ ਮਿਲਾ ਕੇ ਪੁਲਿਸ ਵਾਲਿਆਂ ਨੇ ਭਜਾ ਦਿੱਤਾ ਉਸ ਨੂੰ। ਜੀ ਤੇ ਉਧਰ ਡਾਇੰਗ ਕਾਰੋਬਾਰ ਨੇ ਵੀ ਕਰ ਦਿੱਤਾ ਵੱਡਾ ਖੁਲਾਸਾ ਜੀ। ਦੇਖੋ ਇਹ ਮਿਸ਼ਰਾ ਸਾਹਿਬ ਉਹ ਸ਼ਖਸ ਨੇ ਜਿਨ੍ਹਾਂ ਨੇ ਜੰਜੂਆ ਪੜ੍ਹਨੇ ਪਾਤਾ ਸੀਗਾ ਜੀ ਕਿ ਜੰਜੂਆ ਹੁੰਦੇ ਸਨ ਨਾ ਚੀਫ ਸੈਕਟਰੀ, ਤੁਹਾਨੂੰ ਯਾਦ ਹੈ ਇਸੇ ਸਰਕਾਰ ਦੇ ਵਿੱਚ ਜੀ। ਫਿਰ ਬਾਅਦ ਦੇ ਵਿੱਚ ਉਹ ਰਿਟਾਇਰਮੈਂਟ ਲੈ ਗਏ ਸਨ। ਦਰਅਸਲ ਕੀ ਹੈ ਕਿ ਮਿਸ਼ਰਾ ਹੀ ਸਨ ਜਿਨ੍ਹਾਂ ਨੇ ਜੰਜੂਆ ਨੂੰ 2 ਲੱਖ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਪਕੜਵਾਇਆ ਸੀ।
ਫਿਰ ਉਸ ਤੋਂ ਬਾਅਦ ਕੀ ਆ ਕਿ 5-6 ਸਾਲ ਬਾਅਦ ਜੰਜੂਆ ਨੂੰ ਇਸ ਬਿਹਾਫ ਤੇ ਕਲੀਨ ਚਿੱਟ ਮਿਲ ਗਈ, ਯਾਨੀ ਬਰੀ ਕਰ ਦਿੱਤਾ ਗਿਆ ਕਿ ਬਈ ਇਹਨਾਂ ਨੇ ਪੰਜਾਬ ਸਰਕਾਰ ਤੋਂ ਇਜਾਜ਼ਤ ਲੈ ਕੇ ਮੁਕੱਦਮਾ ਚਲਾ ਦਿੱਤਾ, ਜਦ ਕਿ ਕੇਂਦਰ ਸਰਕਾਰ ਤੋਂ ਹਰੀ ਝੰਡੀ ਲਈ ਹੋਈ ਨਹੀਂ। ਇਸ ਤੇ ਬਈ ਕਾਨੂੰਨੀ ਲੜਾਈ ਸ਼ੁਰੂ ਹੋ ਗਈ। ਮਿਸ਼ਰਾ ਕਹਿੰਦਾ ਮੈਂ ਤੇ ਨਹੀਂ ਟਲਦਾ, ਮੈਂ ਤੇ ਨਹੀਂ ਹਟਦਾ, ਮੈਂ ਤੇ ਗੱਲ ਧੁਰੇ ਲਾ ਕੇ ਛੱਡੂ। ਫਿਰ ਚਲਦਿਆਂ ਮਾਮਲਾ ਕੋਰਟ ਕਚਹਿਰੀਆਂ ਤੋਂ ਹੁੰਦਾ ਹੋਇਆ ਏਦਾਂ ਗਿਆ ਕਿ ਫਿਰ ਕੇਂਦਰ ਸਰਕਾਰ ਨੇ VK ਜੰਜੂਆ ਤੇ ਹਰੀ ਝੰਡੀ ਦੇ ਦਿੱਤੀ ਕਿ ਟ੍ਰਾਇਲ ਹੋਣਾ ਚਾਹੀਦਾ। ਤੇ ਤੁਸੀਂ ਕਮਾਲ ਵੇਖੋ ਇਸ ਦੇਸ਼ ਦੇ ਸਿਸਟਮ ਦੀ ਗੁਰਪ੍ਰੀਤ। ਹੁੰਦਾ ਕੀ ਆ ਕਿ ਭਾਈ ਉਦੋਂ ਤੱਕ ਜਦੋਂ ਤੱਕ ਕੇਸ ਚਲਾਉਣ ਦੀ ਇਜਾਜ਼ਤ ਮਿਲੀ, ਜੰਜੂਆ ਤੇ ਆਪਦੀ ਸਰਵਿਸ ਪੂਰੀ ਕਰ ਗਿਆ। ਬਿਲਕੁਲ ਸਰਵਿਸ ਪੂਰੀ ਕਰ ਗਿਆ। ਪਰ ਮਿਸ਼ਰਾ ਹਾਲੇ ਵੀ ਟੱਕਰ ਦੇ ਰਿਹਾ। ਮਿਸ਼ਰਾ ਕਹਿ ਰਹੇ ਨੇ ਕਿ ਅਸਲ ਦੇ ਵਿੱਚ ਜਿਹੜਾ ਬੁੱਢੇ ਦਰਿਆ 'ਚ ਡਾਈਂਗ ਸੈਕਟਰ ਦਾ ਜਿਹੜਾ ਪਾਣੀ ਜਾਂਦਾ ਹੈ, ਯਾਨੀ ਜੋ ਡਾਈਂਗ ਕਾਰੋਬਾਰ ਦਾ ਪਾਣੀ ਜਾਂਦਾ ਹੈ, ਉਹ ਇਸ ਕਰਕੇ ਨਹੀਂ ਰੁਕਦਾ ਕਿਉਂਕਿ ਜੋ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਆ, PPCB ਹੈ, ਕਿ ਇਹਦਾ ਛੋਟੇ ਤੋਂ ਛੋਟਾ ਤੇ ਉੱਚ ਪੱਧਰ ਤੋਂ ਉੱਚ ਅਧਿਕਾਰੀ ਵੀ ਕਰਪਟ ਹੈ, ਯਾਨੀ ਮਹੀਨਾ ਜਾਂਦਾ ਮੰਥਲੀ ਜਾਂਦੀ ਆ ਜੀ। ਤੇ ਬੜੇ ਵੱਡੇ ਖੁਲਾਸੇ ਨੇ। ਉਹ ਕਹਿੰਦੇ ਕਿ ਇਹਨੂੰ ਤੇ ਰਾਜਪਾਲ ਵੀ ਨਹੀਂ ਰੁਕਵਾ ਸਕਦਾ ਜੀ। ਰਾਜਪਾਲ ਵੀ ਆ ਜਾਵੇ, ਜਿੰਨੇ ਮਰਜ਼ੀ ਦਮ ਕਰਕੇ ਕੋਈ ਮਾਰ ਲਵੇ, ਤਾਂ ਖੁੱਲਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ PPCB ਨੂੰ ਚੈਲੰਜ ਦੇ ਦਿੱਤਾ ਕਿਸੇ ਵਿਅਕਤੀ ਨੇ ਕਿ ਭਾਈ ਤੁਸੀਂ ਕਰਪਟ ਹੋ। ਤੇ ਕਮਾਲ ਦੀ ਗੱਲ ਆ ਕਿ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਗੁਰਪ੍ਰੀਤ ਹੁਣ ਤੱਕ ਕੋਈ ਰਿਐਕਸ਼ਨ ਨਹੀਂ ਪੰਜਾਬ ਗੌਰਮੈਂਟ ਦਾ। ਜਾਂ ਸੀਚੇਵਾਲ ਸਾਹਿਬ ਨੂੰ ਵੀ ਬੋਲਣਾ ਚਾਹੀਦਾ, ਕਿਉਂਕਿ ਡਾਇੰਗ ਕਰਨ ਵਾਲਿਆਂ ਕੋਲ 2 ਆਪਸ਼ਨ ਹੁੰਦੇ ਆ ਨਾ ਗੁਰਪ੍ਰੀਤ। ਜਾਂ ਤਾਂ ਉਹ ਵਾਟਰ ਜਿਹੜਾ ਹੈ ਟਰੀਟ ਕਰਕੇ ਸੁੱਟਣ, ਤੇ ਜਾਂ ਫਿਰ ਪੈਸੇ ਦੇ ਕੇ ਉੱਦਾਂ ਹੀ ਸੁੱਟ ਲੈਣ। ਬਿਲਕੁਲ ਉਹਨਾਂ ਨੂੰ ਉਹ ਮੰਥਲੀ ਦਿੱਤੀ ਚੰਗੀ ਹੈ। ਇਹ ਤੇ ਬੜੇ ਵੱਡੇ ਕਹਿ ਲਓ ਕਿ ਪੋਲ ਖੁੱਲ ਗਿਆ। ਇਹਨਾਂ ਨੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਸੀਗੇ। ਉਹ ਦੇਖਦੇ ਆ ਕੀ ਹੁਣ ਇਹਨਾਂ ਦਾਅਵਿਆਂ ਦੀ, ਇਹਨਾਂ ਇਲਜ਼ਾਮ ਤਰਾਸ਼ੀਆਂ ਦੀ ਕੋਈ ਜਾਂਚ ਪੜਤਾਲ ਹੋਵੇਗੀ ਗੁਰਪ੍ਰੀਤ, ਕਿ ਜਾਂ ਗੱਲ ਆਈ ਗਈ ਹੋ ਜਾਏਗੀ। ਵੈਸੇ ਵੀ ਇਹਨਾਂ ਨੇ ਵਾਟਰ ਪ੍ਰੀਵੈਂਸ਼ਨ ਐਕਟ ਚੇਂਜ ਕਰ ਦਿੱਤਾ ਸੀ 1974 ਦਾ ਸ਼ਾਇਦ। ਉਹਦੇ ਵਿੱਚ ਆਰਾਮ ਦੇ ਨਾਲ ਤੁਸੀਂ ਜੇਕਰ ਕੋਈ ਕੁਤਾਹੀ ਕਰਦੇ ਵੀ ਹੋ ਤਾਂ ਤੁਹਾਨੂੰ ਕੋਈ ਸਜ਼ਾ ਜਾਂ ਜੇਲ੍ਹ ਜਾਬਤਾ ਨਹੀਂ ਤੁਸੀਂ ਹੁੰਦੇ। ਉਹ 12 ਲੱਖ ਮੈਕਸੀਮਮ ਉਹਦੇ ਵਿੱਚ ਇਹਨਾਂ ਨੇ ਰੱਖਿਆ ਜੁਰਮਾਨਾ ਵੀ। ਭਾਈ ਜੇਕਰ ਕੋਈ ਤੁਹਾਡੇ ਖਿਲਾਫ ਜਾਂਦਾ ਵੀ ਹੈ ਅਦਾਲਤ 'ਚ ਤੇ 12 ਲੱਖ ਜੁਰਮਾਨਾ ਭਰੋ ਤੇ ਫਿਰ ਜੋ ਮਰਜ਼ੀ ਸਿੱਟੀ ਜਾਓ, ਪਾਣੀ ਹਵਾ ਦੂਸ਼ਿਤ ਕਰੋ ਜਿੱਦਾਂ ਮਰਜ਼ੀ। ਜਿਸ ਧਰਤੀ ਤੇ ਅਸੀਂ ਗੱਲ ਕਰਦੇ ਹਾਂ ਪਵਨ ਗੁਰੂ ਪਾਣੀ ਪਿਤਾ ਦੀ, ਉੱਥੇ ਇਹੋ ਜਿਹੇ ਕਾਨੂੰਨ ਜਦੋਂ ਕੇਂਦਰ ਦੀਆਂ ਤੇ ਮੋਹਰਾਂ ਲਾ ਦੇਵੇ ਪੰਜਾਬ ਦੀ ਸਰਕਾਰ, ਫਿਰ ਹੈਰਾਨੀ ਤਾਂ ਹੁੰਦੀ ਹੈ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਪਰ ਜਦੋਂ PPCB ਦੇ ਵਿੱਚ ਲਿਆ ਕੇ ਦਿੱਲੀੋਂ ਬੰਦੇ ਹੀ ਬਿਠਾ ਦਿੱਤੇ ਜਾਣ, ਇਸ ਤੋਂ ਵੱਧ ਪੋਲਿਊਸ਼ਨ ਸਾਡੀ ਰਾਜਨੀਤੀ 'ਚ ਵੀ ਕੀ ਹੋ ਸਕਦਾ ਜੀ। ਬਿਲਕੁਲ ਬਿਲਕੁਲ ਬਿਲਕੁਲ। ਇਸ ਤੋਂ ਆਪਾਂ ਅੱਗੇ ਵੱਧਦੇ ਹਾਂ ਜੀ। ਤੇ ਪੰਜਾਬ ਦਾ ਇੱਕ ਸਾਈਕੋ ਕਿਲਰ ਰਿਟਾਇਰ ਹੋਇਆ ਸੀ, ਇਹ ਜਿਹੜਾ UP ਦੇ ਵਿੱਚ ਸ਼ਾਇਦ ਇਸ ਨੂੰ ਮਾਰ ਮੁਕਾਇਆ ਗਿਆ। ਹਾਂਜੀ ਬਿਲਕੁਲ, ਚੰਦੋਲੀ ਏਰੀਆ ਦੇ ਵਿੱਚ। ਦਰਅਸਲ ਕੀ ਹੈ ਕਿ ਪਹਿਲਾਂ ਇਹ ਖਬਰਾਂ ਚੱਲੀਆਂ ਸਨ ਕਿ ਇਹ ਜਿਹੜਾ ਕਿਲਰ ਸੀਗਾ ਇਸ ਨੂੰ ਫੌਜ ਦੇ ਵਿੱਚੋਂ ਕੱਢਿਆ ਗਿਆ, ਪਰ ਬਾਅਦ ਦੇ ਵਿੱਚ ਹੁਣ ਪਤਾ ਲੱਗਿਆ ਕਿ ਨਹੀਂ, ਇਹ 2005 ਦੇ ਵਿੱਚ ਭਰਤੀ ਹੋਇਆ। 17 ਸਾਲ ਦੀ ਜੌਬ ਕਰਨ ਉਪਰੰਤ ਰਿਟਾਇਰਮੈਂਟ ਲੈ ਕੇ ਇੱਧਰ ਆਇਆ ਸੀਗਾ, ਪੰਜਾਬ ਦੇ ਵਿੱਚ ਵਾਪਸ ਆ ਗਿਆ। ਤੇ ਫਿਰ ਉਸ ਤੋਂ ਬਾਅਦ ਇਹਨੇ ਕੁਛ ਸਿਕਿਉਰਿਟੀ ਏਜੰਸੀਆਂ ਦੇ ਵਿੱਚ ਜੌਬ ਵੀ ਕੀਤੀ ਆ। ਉਸ ਤੋਂ ਬਾਅਦ ਇਹ ਹੁਣ ਅਚਾਨਕ UP ਪਹੁੰਚਦਾ ਹੈ ਤੇ ਇਹਦਾ ਪਿਤਾ ਦੱਸਦਾ ਹੈ ਕਿ ਦੋਨੇ ਵੈਪਨ ਇਹ ਲੈ ਗਿਆ ਸੀਗਾ, ਦੁਨਾਲ ਵੀ ਤੇ ਇੱਕ ਰਿਵਾਲਵਰ ਸੀ ਇਹਦੇ ਕੋਲ। ਤੇ ਫਿਰ ਉਸ ਤੋਂ ਬਾਅਦ ਇਹ ਖਬਰ ਆਉਂਦੀ। ਖਬਰ ਕੀ ਹੈ ਕਿ ਪਹਿਲਾਂ ਇੱਕ ਟ੍ਰੇਨ ਦੇ ਵਿੱਚ ਚੜ੍ਹਦਾ ਤੇ ਇੱਕ ਬੰਦੇ ਨੂੰ ਗੋਲੀ ਮਾਰ ਦਿੰਦਾ, ਫਿਰ ਦੂਜੀ ਟ੍ਰੇਨ 'ਚ ਚੜ੍ਹਦਾ, ਦੂਜੇ ਬੰਦੇ ਨੂੰ ਗੋਲੀ ਮਾਰ ਦਿੰਦਾ। ਇਸ ਤੋਂ ਬਾਅਦ ਇੱਕ ਹਸਪਤਾਲ 'ਚ ਜਾਂਦਾ ਤੇ ਪੇਸ਼ੈਂਟ ਬੀਬੀ ਨੂੰ ਗੋਲੀ ਮਾਰ ਦਿੰਦਾ। ਉਸ ਤੋਂ ਬਾਅਦ ਇਹਨੂੰ ਫੜਿਆ ਜਾਂਦਾ, ਬੜਾ ਇਹਨੂੰ ਕੁੱਟਿਆ ਜਾਂਦਾ ਗੁਰਪ੍ਰੀਤ ਨੂੰ। ਫਿਰ ਉਹ ਤੋਂ ਬਾਅਦ ਕੀ ਹੁੰਦਾ ਹੈ ਕਿ ਪੁਲਿਸ ਇਸ ਨੂੰ ਹਿਰਾਸਤ 'ਚ ਲੈ ਲੈਂਦੀ ਆ। ਫਿਰ ਉਹ ਤੋਂ ਬਾਅਦ ਸੀਨ ਰੀਕ੍ਰੀਏਟ ਕਰਨ ਦੇ ਚੱਕਰ ਦੇ ਵਿੱਚ ਲਿਆਉਂਦੀ ਆ। ਫਿਰ ਇਹ ਕਹਾਣੀ ਜਿਹੜੀ ਆ ਉਹ ਸਾਹਮਣੇ ਲਿਆਉਂਦੀ ਆ ਕਿ ਇਹਨੇ ਪਿਸਟਲ ਖੋਹ ਕੇ ਫਾਇਰ ਕਰਨ ਦਾ ਯਤਨ ਕੀਤਾ, ਜਦੋਂ ਜਵਾਬੀ ਫਾਇਰ ਹੋਇਆ ਤੇ ਇਹ ਢੇਰ ਹੋ ਗਿਆ। ਪਰ ਇਹ ਕਹਾਣੀ ਤੇ ਯੋਗੀ ਦੀ ਪੁਲਿਸ ਤੁਹਾਨੂੰ ਪਤਾ ਹੀ ਹੈ ਨਾ, ਘੜਨ ਦੇ ਵਿੱਚ ਮਾਰ ਆ। ਸਾਡੀ ਪੰਜਾਬ ਪੁਲਿਸ ਨੇ ਵੀ ਇਹੋ ਜਿਹੀਆਂ ਕਹਾਣੀਆਂ ਬਹੁਤ ਘੜੀਆਂ। ਦੇਖੋ ਜੋ ਉਹਨੇ ਕੀਤਾ ਬੜਾ ਵੱਡਾ ਬੱਜਰ ਕਹਿ ਲਓ ਕਿ ਗੁਨਾਹ, ਪਾਪ, ਕਹਿਰ ਹੈ ਜੀ ਇਹ ਦੋਸ਼ੀਆਂ ਨੂੰ ਮਾਰਨਾ।
ਪਰ ਉਹਦੇ ਘਰ ਦੇ ਦੱਸਦੇ ਕਿ ਸਾਈਕੋ ਕਿਲਰ ਨਹੀਂ ਸੀ, ਬੇਸਿਕਲੀ ਠੀਕ ਹੈ ਦੀ ਮਾਂ ਦਾ ਸਦਮਾ ਇਹਨੂੰ ਲੱਗਿਆ ਸੀ, ਉਸ ਤੋਂ ਬਾਅਦ ਅਪਸੈਟ ਤੇ ਜ਼ਰੂਰ ਰਿਹਾ ਥੋੜਾ ਬਹੁਤਾ, ਪਰ ਕੋਈ ਸਾਈਕੋ ਟਾਈਪ ਦਾ ਨਹੀਂ ਸੀ। ਹੁਣ ਦੇਖੋ ਇਹ ਤੇ ਸਾਰੀਆਂ ਚੀਜ਼ਾਂ ਗੁਰਪ੍ਰੀਤ ਤਾਂ ਹੀ ਤੈਅ ਹੁੰਦੀਆਂ ਨੇ ਨਾ ਜੇ ਬੰਦਾ ਚਾਹੁੰਦਾ ਹੋਵੇ। ਉਸਨੂੰ ਤਾਂ ਮਾਰ ਦਿੱਤਾ ਪੁਲਿਸ ਨੇ। ਔਰ ਕਮਾਲ ਦੀ ਗੱਲ ਇਹ ਆ ਕਿ ਤੁਸੀਂ ਅੱਗੇ ਦੇਖਣਾ ਐਨਸੀਬੀ ਨੇ ਕੁੱਟ-ਕੁੱਟ ਕੇ ਇੱਕ ਸਿੱਖ ਨੌਜਵਾਨ ਜਿਹੜਾ ਕਿ BSF ਦੇ ਵਿੱਚ ਸੀਗਾ ਉਹਨੂੰ ਮਾਰ ਦਿੱਤਾ ਤਸਕਰੀ ਦੇ ਦੋਸ਼ ਹੇਠ। ਬਈ ਠੀਕ ਆ, ਜੋ ਨੇ ਕੋਈ ਮਾੜਾ ਕੰਮ ਕੀਤਾ ਸੀ ਅਦਾਲਤ ਸਜ਼ਾ ਦਿੰਦੀ। ਕੋਈ ਵੀ ਮਨੁੱਖੀ ਅਧਿਕਾਰ ਵਾਲੀ ਜਾਂ ਕਹਿ ਲਓ ਕਿ ਜਿਹੜੀਆਂ ਆਪਣੇ ਆਪ ਨੂੰ ਲਿਬਰਲ ਅਖਵਾਉਣ ਵਾਲੀਆਂ ਫੋਰਸਸ ਨੇ, ਕਿਸੇ ਦੀ ਆਵਾਜ਼ ਹੀ ਨਹੀਂ ਨਿਕਲੀ ਸਰ, ਆਵਾਜ਼ ਹੀ ਨਹੀਂ ਨਿਕਲੀ। ਸਾਡੇ ਵਰਗਿਆਂ ਨੇ ਉਹਦੇ ਤੇ ਲਗਾਤਾਰ ਗੱਲਬਾਤ ਕੀਤੀ। ਇਸ ਮਾਮਲੇ 'ਚ ਵੀ ਦੇਖੋ ਉਹਨੇ ਜੋ ਕੀਤਾ ਉਹ ਕਹਿਰ ਹੈ, ਉਹ ਤੇ ਮਤਲਬ ਕਿ ਨਾ ਮਾਫੀ ਹੋ ਗਿਆ, ਪਰ ਜੋ ਪੁਲਿਸ ਨੇ ਕੀਤਾ ਇਹ ਉਹਦੀਆਂ ਮਤਲਬ ਕਿ ਜੋ ਜਾਂਚ ਪੜਤਾਲ ਜਾਂ ਜੋ ਵੀ ਉਹਦੀਆਂ ਪਰਤਾਂ ਖੁੱਲਣੀਆਂ ਸੀਗੀਆਂ ਖੁੱਲਦੀਆਂ ਕਿ ਉਹਦੇ ਮਾਨਸਿਕ ਪੱਧਰ ਦੇ ਹਾਲ ਕੀ ਸੀਗੇ, ਕਿਸ ਤਰ੍ਹਾਂ ਕੀ ਹੋਇਆ, ਕਿੱਧਰ ਉਹ ਜਾਣਾ ਚਾਹੁੰਦਾ ਸੀ, ਕਿੱਧਰ ਚਲਾ ਗਿਆ, ਕੀ ਕਾਰਨ ਰਹੇ, ਉਹ ਸਾਰੇ ਸਵਾਲਾਂ ਦਾ ਜਵਾਬ ਤੇ ਤਦੇ ਮਿਲਦਾ ਜੋ ਜਿਉਂਦਾ ਰਹਿੰਦਾ। ਤਾਂ ਪੁਲਿਸ ਨੇ ਤਾਂ ਉਸਨੂੰ ਮਾਰ ਦਿੱਤਾ ਹੈ। ਮੇਰੀ ਨਜ਼ਰ ਦੇ ਵਿੱਚ ਦੇਖੋ ਇਹ ਵੀ ਕਤਲ ਆ, ਠੀਕ ਹੈ ਨਾ, ਜੋ ਉਹਨੇ ਕੀਤੇ ਉਹ ਵੀ ਕਤਲ ਆ ਤੇ ਪੁਲਿਸ ਜੋ ਇਸ ਤਰ੍ਹਾਂ ਕਰਦੀ ਉਹ ਵੀ ਕਤਲ ਆ। ਬਿਲਕੁਲ ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।